ਤੇ ਅਗਲੀ ਖਬਰ ਵੱਲ ਚਲੀਏ। ਕ੍ਰਿਪਟੋ ਦੀ ਇੱਕ ਹੋਰ ਫਰਮ ਬਲੌਕ ਫੀ, ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। FTX ਦਾ ਜਦੋਂ ਤੋਂ ਹੀ ਫਾਲ ਆਊਟ ਸ਼ੁਰੂ ਹੋਇਆ ਹੈਗਾ ਆ, ਉਹਦੇ ਨਾਲ ਕ੍ਰਿਪਟੋ ਨਾਲ ਰਿਲੇਟਡ ਬਹੁਤ ਸਾਰੀਆਂ ਕੰਪਨੀਆਂ ਦੇ ਉੱਤੇ ਅਸਰ ਪਿਆ। ਕਈ ਸਾਰੀਆਂ ਕੰਪਨੀਆਂ ਬੈਂਕਰਪਸੀ ਫਾਈਲ ਕਰ ਗਈਆਂ। ਇਹ ਵੀ ਕਾਫੀ ਵੱਡੀ ਕੰਪਨੀ ਸੀਗੀ ਬਲੌਕ ਫੀ, ਇਹਨਾਂ ਨੇ ਵੀ ਚੈਪਟਰ 11 ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਪਹਿਲਾਂ FTX ਨੇ, ਫਿਰ ਬੋਇਜਰ, ਫਿਰ ਸੈਲਸੀਅਸ, ਤੇ ਹੁਣ ਇਹ ਜਿਹੜੀ ਕੰਪਨੀ ਆ ਇਹ ਆ ਗਈ ਆ। ਕਹਿੰਦੇ ਵੀ ਇਹਨਾਂ ਨੇ ਜਦੋਂ ਫਾਈਲਿੰਗ ਕੀਤੀ ਆ ਉਹਦੇ ਵਿੱਚ ਇਹ ਦੱਸਿਆ ਵੀ 1 ਲੱਖ ਤੋਂ ਵੱਧ ਕ੍ਰੈਡੀਟਰਸ ਹੈਗੇ ਆ ਇਹਨਾਂ ਦੇ, ਜਿਨ੍ਹਾਂ ਦੀਆਂ ਲਾਇਬਿਲਿਟੀਜ਼ 1 ਬਿਲੀਅਨ ਤੋਂ ਲੈ ਕੇ 10 ਬਿਲੀਅਨ ਡਾਲਰ ਤੱਕ ਹੈਗੀਆਂ ਆ। ਤੇ 275 ਮਿਲੀਅਨ ਡਾਲਰ ਦਾ ਲੋਨ ਇਹਨਾਂ ਨੇ FTX UX ਤੋਂ ਲਿਆ ਹੋਇਆ ਹੈਗਾ ਆ। ਤੇ ਇਸੇ ਤਰ੍ਹਾਂ FTX, ਬਲੌਕ ਫੀ, ਇਹਨਾਂ ਦੀ ਜਿਹੜੀ ਸਬਸਿਡਰੀ ਹੈਗੀ ਆ ਬਹਾਮਾਸ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਆਫਿਸ ਹੈਗਾ। ਜੀ ਤੇ ਕੰਪਨੀ ਨੇ ਇਹ ਦੱਸਿਆ ਹੈ ਵੀ ਲਾਰਜੈਸਟ ਬੈਲੈਂਸ ਇਹਨਾਂ ਦੇ ਕੋਲ 28 ਮਿਲੀਅਨ ਡਾਲਰ ਦਾ ਇੱਕ ਟਾਈਮ ਦੇ ਉੱਤੇ ਸੀਗਾ। ਸੋ ਕ੍ਰਿਪਟੋ ਇੰਡਸਟਰੀ ਦਾ ਜਿਹੜਾ ਹੈ ਇਸ ਟਾਈਮ ਬਹੁਤ ਬੁਰਾ ਹਾਲ ਚੱਲ ਰਿਹਾ ਹੈਗਾ। ਜੀ ਜੀ ਬਿਲਕੁਲ। ਸੋ ਇਸ ਦਾ ਜਿਹੜਾ ਅਸਰ ਹਰਜੋਤ ਸਿੰਘ ਜੀ ਸਾਰੇ ਪਾਸੇ ਜਿੱਥੇ ਵੀ ਇਨਵੈਸਟਮੈਂਟ ਚੱਲਦੀ ਆ ਉਸ ਦੇ ਨਾਲ ਜਿਹੜਾ ਉਹ ਅਸਰ ਦਿਖ ਰਿਹਾ ਆ। ਦੇਖੋ ਬਣਦਾ ਕੀ ਆ, ਪਰ ਕ੍ਰਿਪਟੋ ਕਰੰਸੀ ਦੇ ਲਗਾਤਾਰ ਇੱਦਾਂ ਫੇਲ ਹੋਣ ਦੇ ਨਾਲ ਜਿਨ੍ਹਾਂ ਨੇ ਇਸ ਦੇ ਵਿੱਚ ਮਨੀ ਜਿਹੜੀ ਉਹ ਲਾਈ ਸੀ ਉਹ ਪ੍ਰੋਬਲਮ ਆ। ਦੇਖੋ ਜਿਹੜੀਆਂ ਤਾਂ ਹੈ ਪੁਰਾਣੀਆਂ ਜਿੱਦਾਂ ਬਿਟਕੋਇਨ, ਅਥੀਰੀਅਮ ਇੱਦਾਂ ਦੇ ਜਿਹੜੇ ਚੱਲ ਰਹੇ ਆ ਉਹ ਤਾਂ ਫਿਰ ਵੀ ਸਟੇਬਿਲਿਟੀ ਦੇ ਨਾਲ ਚੱਲੀ ਜਾ ਰਹੇ ਆ। ਥੋੜ੍ਹਾ ਬਹੁਤਾ ਉਤਾਰ ਚੜਾਵ ਉਹਨਾਂ 'ਚ ਚੱਲਦਾ ਰਹਿੰਦਾ ਆ, ਪਰ ਇਹ ਉਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਕੋਇਨਸ ਹਰ ਇੱਕ ਨੇ ਜਿਹੜੀ ਕ੍ਰਿਪਟੋ ਕਰੰਸੀ ਨੂੰ ਜਿਹੜਾ ਉਹ ਖੋਲ੍ਹ ਦੇਣਾ, ਉਹ ਕਿਤੇ ਨਾ ਕਿਤੇ ਜ਼ਰੂਰ ਮੁਸ਼ਕਲ ਵਾਲੀ ਗੱਲ ਉਹਨਾਂ ਦੇ ਲਈ ਬਣ ਰਹੀ ਆ। 2 ਵੱਡੀਆਂ ਕੰਪਨੀਆਂ ਜਿਹੜੀਆਂ ਉਹ ਬੋਲੀਆਂ। ਇੱਕ ਹੋਰ ਜਿਹੜੀ ਹਰਜੋਤ ਸਿੰਘ ਜੀ ਸਭ ਤੋਂ ਵੱਡੀ ਜਿਹੜੀ ਕੰਪਨੀ ਬਾਈਨੈਂਸ ਆ, ਉਹਦਾ ਜਿਹੜਾ CEO ਹੁਣ ਕਹਿ ਰਿਹਾ ਵੀ ਮੈਨੂੰ ਪਹਿਲੋਂ ਬੋਲਣਾ ਚਾਹੀਦਾ ਸੀ FTX ਦੇ ਜਿਹੜਾ ਉਹ ਬਾਰੇ, ਤੇ ਮੈਂ ਕਿਤੇ ਨਾ ਕਿਤੇ ਜਿਹੜਾ ਉਹ ਚੁੱਪ ਰਹਿ ਗਿਆ। ਉਸਨੇ ਖੁਦ ਹੁਣ ਜਿਹੜੀਆਂ ਇਹ ਮਾਰਕੀਟ ਆ, ਕ੍ਰਿਪਟੋ ਕਰੰਸੀ ਦੀ ਮਾਰਕੀਟ ਚੱਲਦੀ ਰਹੇ ਤਾਂ ਉਹਦੇ ਵਿੱਚ ਹੁਣ ਉਹ ਆਪ ਖੁਦ ਇਨਵੈਸਟਮੈਂਟਸ ਜਿਹੜੀਆਂ ਉਹ ਕਰ ਰਹੇ ਨੇ ਤਾਂ ਜੋ ਭਾਈ ਮਾਰਕੀਟ ਜਿਹੜੀ ਉਹ ਤੁਰੀ ਰਵੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੀ ਹੋਲੋਕਾਸਟ ਡਿਨਾਇਰ ਫੁਐਂਟਸ ਦੇ ਨਾਲ ਹੋਈ ਮੁਲਾਕਾਤ ਨੂੰ ਲੈ ਕੇ ਕਈ ਕੁਛ ਜਿਹੜਾ ਆ ਉਹ ਹੁਣ ਹੋ ਰਿਹਾ ਆ। ਜਿੱਥੇ ਟਰੰਪ ਹੁਣਾਂ ਨੇ ਦੋਸ਼ ਲਾਇਆ ਕਾਨੀਆ ਵੈਸਟ ਦੇ ਉੱਤੇ ਵੀ, ਕਹਿੰਦੇ ਇਹਨੇ ਮੈਨੂੰ ਜਿਹੜਾ ਆ ਉਹ ਮਿਲਾਇਆ, ਮੈਨੂੰ ਨਹੀਂ ਸੀ ਪਤਾ ਵੀ ਇਹਦੇ ਨਾਲ ਹੈ ਕੌਣ ਆ। ਉਧਰ ਕਾਨੀਆ ਵੈਸਟ ਇਹ ਕਹਿ ਰਿਹਾ ਸੀਗਾ ਵੀ ਟਰੰਪ ਬਹੁਤ ਖੁਸ਼ ਸੀਗਾ ਉਸ ਨੂੰ ਜਿਹੜਾ ਉਹ ਮਿਲ ਕੇ, ਤੇ ਉਸ ਦੀ ਜਿਹੜੀ ਪ੍ਰਸ਼ੰਸਾ ਜਿਹੜੀ ਉਹ ਕਰ ਰਹੇ ਸੀ। ਹੁਣ GOP ਦੇ ਹੀ ਜਿਹੜੇ ਕੁਛ ਲੋਕ ਆ ਟਰੰਪ ਹੁਣਾਂ ਦੇ ਅਜਿਹੇ ਬੰਦੇ ਦੇ ਨਾਲ ਮੁਲਾਕਾਤ ਕਰਨ ਤੋਂ ਲੈ ਕੇ ਸਵਾਲ ਜਿਹੜੇ ਉਹ ਉਠਾ ਰਹੇ ਆ। ਇਸੇ ਦੇ ਵਿੱਚ ਰਿਪਬਲਿਕਨ ਗਵਰਨਰ ਐਸਾ ਹਚਿਨਸਨ ਜਿਹੜੇ ਅਰਕਨਸਾ ਦੇ ਆ, ਉਹਨਾਂ ਨੇ ਕਿਹਾ ਵੀ ਹੋਲੋਕਾਸਟ ਡਿਨਾਇਰ ਦੇ ਨਾਲ ਜਿਹੜੀ ਟਰੰਪ ਹੁਣਾਂ ਦੀ ਇਹ ਮੀਟਿੰਗ ਹੋਈ ਆ, ਇਹ ਜ਼ਰੂਰ ਕਈ ਸਵਾਲ ਖੜੇ ਕਰਦੀ ਆ ਤੇ ਜਿਹੜੇ ਐਕਸਟ੍ਰੀਮਿਜ਼ਮ ਆ ਉਸ ਨੂੰ ਹੋਰ ਬਲ ਜਿਹੜੀ ਉਹ ਦਿੰਦੀ ਆ। ਟਰੰਪ ਹੁਣਾਂ ਦੀ ਜਿਹੜੇ ਉਲਟ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਨੇ ਆਲਰੇਡੀ ਇੱਕ ਸਪੈਸ਼ਲ ਕਾਉਂਸਲ ਕਹਿ ਸਕਦੇ ਹਾਂ ਵੀ ਇੱਕ ਵੱਖਰੇ ਤੌਰ ਦੇ ਉੱਤੇ ਉਸ ਦੀ ਇਨਵੈਸਟੀਗੇਸ਼ਨ ਨੂੰ ਜਿਹੜਾ ਉਹ ਲਾਇਆ ਆ, ਜਿਸ ਦੇ ਉਲਟ ਵੀ ਕਾਫੀ ਟਰੰਪ ਹੁਣੀ ਜਿਹੜੇ ਆ ਬੋਲੇ ਆ। ਤੇ ਹੁਣ ਕਿਉਂਕਿ ਉਹ ਪ੍ਰੈਜ਼ੀਡੈਂਟ ਨਹੀਂ ਆ, ਸਾਬਕਾ ਪ੍ਰੈਜ਼ੀਡੈਂਟ ਆ, ਇੱਕ ਪ੍ਰਾਈਵੇਟ ਸਿਟੀਜ਼ਨ ਆ, ਹੁਣ ਦੇਖਦੇ ਆ ਵੀ ਉਸ ਨੂੰ ਲੈ ਕੇ ਕੀ ਜਿਹੜਾ ਉਹ ਬਣਦਾ ਆ। ਫੁਐਂਟਸ ਇੱਕ ਨੋਨ ਵਾਈਟ ਸੁਪਰੀਮੇਸਿਸਟ ਹੈਗਾ ਆ। ਇਸ ਨੂੰ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਜਿਹੜਾ ਆ ਉਹ ਬੈਨ ਵੀ ਕਰਕੇ ਰੱਖਿਆ ਆ। ਤੇ ਕਹਿੰਦੇ ਵੀ ਫੁਐਂਟਸ ਆਪ ਵੀ ਉਸ ਦਿਨ ਉੱਥੇ ਪ੍ਰੈਜ਼ੈਂਟ ਸੀਗਾ US ਦੀ ਕੈਪੀਟਲ ਦੇ ਵਿੱਚ 6 ਜਨਵਰੀ ਨੂੰ, ਜਦੋਂ ਟਰੰਪ ਹੁਣਾਂ ਦੇ ਹੀ ਝੂਠੇ ਜਿਹੜੇ ਉਹਨਾਂ ਦੇ ਕਲੇਮ ਸੀਗੇ ਵੀ 2020 ਦੀਆਂ ਇਲੈਕਸ਼ਨ ਦੇ ਵਿੱਚ ਫਰਾਡ ਹੋਇਆ ਆ, ਉਸ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਘਟਨਾ ਵਾਪਰੀ ਸੀਗੀ। ਸੋ ਫੁਐਂਟਸ ਨੂੰ ਹਾਊਸ ਦੀ ਜਿਹੜੀ ਸਿਲੈਕਟ ਕਮੇਟੀ ਆ ਉਸਨੇ ਸਪੀਨਾ ਵੀ ਜਿਹੜਾ ਆ ਉਹ ਘੱਲਿਆ ਸੀਗਾ। ਸੋ ਹਚਿਨਸਨ ਹੁਣਾਂ ਨੇ ਜਿਹੜਾ ਉਹ ਕਿਹਾ ਆ ਵੀ ਇਹ ਇੱਕ ਮਾੜੀ ਜਿਹੜੀ ਚੀਜ਼ ਆ ਉਹ ਵਾਪਰੀ ਆ ਵੀ ਫੁਐਂਟਸ ਹੁਣਾਂ ਨੇ ਮੁਲਾਕਾਤ ਕੀਤੀ ਆ ਟਰੰਪ ਹੁਣਾਂ ਦੇ ਨਾਲ। ਸੋ ਉਸ ਨੂੰ ਲੈ ਕੇ ਵੀ ਕਾਫੀ ਕੁਛ ਹੋ ਸਕਦਾ ਆ। ਸੋ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਹੁੰਦਾ ਆ। ਟਰੰਪ ਹੁਣਾਂ ਨੇ ਆਪਣੇ ਜਿਹੜਾ ਟਰੁਥ ਸੋਸ਼ਲ ਆਪਣਾ ਉਹਨਾਂ ਦਾ ਚਲਾਇਆ ਹੋਇਆ ਸੋਸ਼ਲ ਮੀਡੀਆ ਆ,
ਉਸ ਦੇ ਉੱਤੇ ਕਿਹਾ ਵੀ ਪਿਛਲੇ ਹਫ਼ਤੇ ਕਾਨੇ ਵੈਸਟ ਨੇ ਮੈਨੂੰ ਕਾਲ ਕੀਤੀ ਸੀ ਵੀ ਮਾਰ-ਆ-ਲਾਗੋ 'ਚ ਮੈਂ ਡਿਨਰ ਕਰਨਾ ਚਾਹੁੰਦਾ ਆ, ਤੇ ਕਹਿੰਦਾ ਵੀ ਉਸ ਤੋਂ ਬਾਅਦ 'ਚੋਂ 3 ਜਾਣਿਆਂ ਦੇ ਨਾਲ ਉਹ ਆਇਆ ਜਿਨ੍ਹਾਂ ਦੇ ਬਾਰੇ ਮੈਨੂੰ ਕੁਛ ਵੀ ਜਿਹੜਾ ਉਹ ਨਹੀਂ ਸੀ ਪਤਾ, ਤੇ ਅਸੀਂ ਡਿਨਰ ਜਿਹੜਾ ਉਹ ਜ਼ਰੂਰ ਕੀਤਾ, ਤੇ ਕਹਿੰਦੇ ਥੋੜ੍ਹੇ ਹੀ ਸਮੇਂ ਦੇ ਲਈ ਅਸੀਂ ਉਹਦੇ ਨਾਲ ਮੁਲਾਕਾਤ ਜਿਹੜੀ ਉਹ ਕੀਤੀ, ਤੇ ਬਾਅਦ ਦੇ ਵਿੱਚ ਉਹ ਏਅਰਪੋਰਟ ਨੂੰ ਚਲੇ ਗਏ ਸੀਗੇ। ਸੋ ਫੁਐਂਟਸ ਤੋਂ ਨਾ ਜਾਣੂ ਹੋਣ ਦੀ ਗੱਲ ਟਰੰਪ ਹੋਣਾ ਨੇ ਇੱਥੇ ਦੁਹਰਾਈ ਆ। ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਟੈਸਲਾ ਕਾਰ ਜਿਹਨੂੰ ਬੜੀ ਕਿਹਾ ਜਾ ਰਿਹਾ ਵੀ ਸੇਫ ਕਾਰ ਹੁੰਦੀ ਆ, ਉਹਦੇ ਵਿੱਚ 2 ਡਰਾਈਵਰ ਪਿਛਲੇ ਸ਼ਨੀਚਰਵਾਰ ਨੂੰ ਜਾ ਰਹੇ ਸੀ ਇੱਕ ਸੜਕ ਦੇ ਉੱਤੇ, ਸੈਨ ਫਲੀਪੇ ਰੋਡ ਜੋ ਨੀਅਰ ਮੈਟਕਾਫ ਰੋਡ ਹੈਗੀ ਆ, ਇਹ ਇਨਕਾਰਪੋਰੇਟਡ ਏਰੀਆ ਹੈ ਸੈਂਟਾ ਕਲਾਰਾ ਦਾ। ਤੇ ਜਦੋਂ CHP ਦੇ ਮੁਤਾਬਕ ਉਹਨਾਂ ਦੀ ਕਾਰ ਇੱਕਦਮ ਸਾਈਡ ਨੂੰ ਹੋ ਗਈ, ਤੇ ਉਸਨੇ ਜਾ ਕੇ ਪਹਾੜੀ ਤੋਂ 2 ਜੋ ਟਰੀ ਸੀ ਉਹਨਾਂ ਨੂੰ ਹਿੱਟ ਕਰ ਦਿੱਤਾ, ਤੇ ਇੱਕ 22 ਸਾਲਾਂ ਦਾ ਡਰਾਈਵਰ ਜੋ ਸੀ ਉਹ ਕਾਰ ਦੇ ਵਿੱਚੋਂ ਬਾਹਰ ਡਿੱਗ ਪਿਆ, ਤੇ ਉਹਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। 24 ਸਾਲਾਂ ਦਾ ਜਿਹੜਾ ਸੀ ਉਹ ਲੱਕਲੀ ਨਿਕਲ ਕੇ ਪਹਾੜੀ ਦੇ ਉੱਪਰ ਚੜ੍ਹ ਕੇ ਉਹ ਬਚ ਗਿਆ, ਤੇ ਉਸ ਨੂੰ ਹਸਪਤਾਲ ਲਿਆ ਗਿਆ। ਟੈਸਲਾ ਵਾਲੇ ਕਹਿ ਰਹੇ ਆ ਵੀ ਉਹ ਹਾਈ ਰੇਟ ਆਫ ਸਪੀਡ ਤੇ ਜਾ ਰਿਹਾ ਸੀ ਜਦੋਂ ਇਹ ਕ੍ਰੈਸ਼ ਹੋਇਆ, ਪਰ ਇਹ ਜੋ ਕ੍ਰੈਸ਼ ਆ ਅੰਡਰ ਇਨਵੈਸਟੀਗੇਸ਼ਨ ਹੈਗਾ। ਹਜੇ ਜੋ ਅਥਾਰਟੀਜ਼ ਆ ਉਹਨਾਂ ਨੂੰ ਫਾਈਂਡ ਆਊਟ ਕਰਨਾ ਪੈਣਾ ਵੀ ਕਿਉਂ ਇਹ ਜਿਹੜਾ ਕ੍ਰੈਸ਼ ਆ ਇਹਦੇ ਕੀ ਕਾਰਨ ਆ ਇਹ ਹੋਇਆ ਹੈ। ਜੀ, ਇੱਕ ਬ੍ਰੇਕ ਦਾ ਵਕਤ ਹੋ ਚੁੱਕਾ। ਬ੍ਰੇਕ ਤੋਂ ਬਾਅਦ ਦੇ ਵਿੱਚ ਯੂਰਪ ਦੇ ਵਿੱਚ ਇੱਕ ਬਹੁਤ ਵੱਡਾ ਸੁਪਰ ਕਾਰਟਲ ਦੇ ਉੱਤੇ ਉਹਨਾਂ ਨੇ ਆਪਰੇਸ਼ਨ ਕੀਤਾ। ਕੀ ਕੁਛ ਉਹਨਾਂ ਨੇ ਇਸ ਦੇ ਵਿੱਚ ਫੜਿਆ, ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦੇਵਾਂਗੇ। ਕਨੈਟੀਕਟ ਦੇ ਸੀਪੋਰਟ ਦੇ ਵਿੱਚ ਭਿਆਨਕ ਜਿਹੜੀ ਇੱਕ ਅੱਗ ਲੱਗੀ ਆ, ਉਸ ਬਾਰੇ ਜਿਹੜੀਆਂ ਉਹ ਜਾਣਕਾਰੀਆਂ ਹੋਣਗੀਆਂ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਤੇਲ ਦੀਆਂ ਕੀਮਤਾਂ ਕਿਸ ਪਾਸੇ ਵੱਲ ਨੂੰ ਜਾ ਰਹੀਆਂ ਆ, ਉਸ ਦੇ ਬਾਰੇ ਜਾਣਕਾਰੀਆਂ ਹੋਣਗੀਆਂ। ਤੇ FIFA ਵਰਲਡ ਕੱਪ ਦੇ ਵਿੱਚ ਹੋ ਚੁੱਕੇ ਮੈਚ ਤੇ ਚੱਲ ਰਹੇ ਮੈਚਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।